میں یہاں غازی یونیورسٹی BS فزکس کی اسٹوڈنٹ ہوں۔ ڈاکٹر ظفر وزیر اور ڈاکٹر خالد خٹک نے میرے ساتھ بہت زیادہ زیادتی کی ہے۔ مجھے اپنے ہاسٹل بلایا، ایک رات میں وہیں رہی۔ اس کے بعد یہ لوگ مجھے بلیک میل کرتے ہیں، میری چھوٹی سسٹر کو بلیک میل کرتے ہیں کہ میں ادھر ڈپارٹمنٹ میں کسی بھی ٹیچر کو، ہیڈ کو کوئی بات نہ بتاؤں۔ ایک تو انہوں نے زیادتی کی ہے میرے ساتھ، دوسرا یہ لوگ جو ہے ਕੀ ਹੋਇਆ? ਕੁਝ ਨਹੀਂ ਹੋਇਆ। ਕੀ ਹੋਵੇਗਾ? ਕੁਝ ਨਹੀਂ ਹੋਣਾ। ਕੀ ਹੋ ਸਕਦਾ ਹੈ? ਕੁਝ ਨਾ ਕੁਝ ਤੇ ਹੁੰਦਾ ਹੀ ਰਹਿੰਦਾ ਹੈ। ਜੋ ਤੂੰ ਚਾਹਨਾ ਹੈ ਉਹ ਨਹੀਂ ਹੋਣਾ, ਹੋ ਨਹੀਂ ਜਾਂਦਾ, ਕਰਨਾ ਪੈਂਦਾ ਹੈ। ਇਸ਼ਕ ਸਮੁੰਦਰ ਤਰਨਾ ਪੈਂਦਾ ਹੈ। مجھے اور میری ਸੁੱਖ ਲਈ ਦੁੱਖ ਵੀ ਝੱਲਣਾ ਪੈਂਦਾ ਹੈ। ਹੱਕ ਦੀ ਖਾਤਰ ਲੜਨਾ ਪੈਂਦਾ ਹੈ। سسٹر سے ਜੀਵਨ ਲਈ ਤੇ ਮਰਨਾ ਪੈਂਦਾ ਹੈ। اور ਜੀਵਨ ਲਈ ਤੇ ਮਰਨਾ ਪੈਂਦਾ ਹੈ। ਮੈਂ ਵੀਡੀਓ ਕਿਉਂ ਬਣਾ ਰਿਹਾ ਵਾਲਾ? ਵੀਡੀਓ ਮੈਂ ਇਸ ਵਾਸਤੇ ਬਣਾ ਰਿਹਾ ਕਿ 5500 ਕੁੜੀ ਦੀ ਵੀਡੀਓ ਇਸਲਾਮੀਆ ਯੂਨੀਵਰਸਿਟੀ ਬਹਾਵਲਪੁਰ ਦੇ ਸਿਕਿਉਰਿਟੀ ਇੰਚਾਰਜ ਦੇ ਮੋਬਾਈਲ ਵਿੱਚੋਂ ਲੀਕ ਹੋਈ ਜਾਂ ਮਿਲੀ। ਮੈਂ ਇਹ ਨਹੀਂ ਕਹਿ ਰਿਹਾ ਕਿ ਸਿਕਿਉਰਿਟੀ ਇੰਚਾਰਜ ਗਲਤ ਹੈ, ਪੁਲਿਸ ਗਲਤ ਹੈ, ਇਹ ਬਹਾਵਲਪੁਰ ਯੂਨੀਵਰਸਿਟੀ ਗਲਤ ਹੈ। ਬਣਿਆ ਕੀ? ਹੋਇਆ ਕੀ? ਉਹ ਯਾਰ ਅਸੀਂ ਐਡੇ ਭੁਲੱਕੜ, ਐਡੇ ਗੈਰ ਦਨਿਸਤਾ ਤੌਰ ਤੇ ਜੰਮੇ ਹੋਏ ਲੋਕ, ਮਤਲਬ ਇੱਕ ਟਾਈਮ ਦੇ ਵਿੱਚ ਕਿਆਮਤ ਆ ਗਈ ਕਿ ਜਨਾਬ ਲਓ ਜੀ ਬਹਾਵਲਪੁਰ ਯੂਨੀਵਰਸਿਟੀ ਦੇ ਵਿੱਚੋਂ ਜਨਾਬ 5500 ਵੀਡੀਓਜ਼ ਇੱਕ ਹੀ ਸਿਕਿਉਰਿਟੀ ਇੰਚਾਰਜ ਦੇ ਕੋਲੋਂ ਲੀਕ ਹੋ ਗਈਆਂ ਜੀ। ਹਾਂਜੀ, ਫਿਰ ਜਨਾਬ ਵੀਡੀਓਜ਼ ਆ ਗਈਆਂ ਜੀ। ਇਹ ਕਰਾਚੀ ਦੀ ਕੁੜੀ ਰੋ ਰਹੀ ਹੈ ਜੀ, ਇਹ ਮੇਰਾ ਨਾਲ ਬਹੁਤ ਖਰਾਬੀ ਹੋ ਗਈ, ਪ੍ਰੋਫੈਸਰ ਨੇ ਬਲੈਕਮੇਲ ਕੀਤਾ ਜੀ। ਇਹ ਫਲਾਣੇ ਚੋਂ ਆ ਗਈ, ਰਹੀਮ ਯਾਰ ਖਾਨੇ ਚੋਂ ਆ ਗਏ ਜੀ, ਇਹ ਫਲਾਂ ਯੂਨੀਵਰਸਿਟੀ ਚੋਂ ਆ ਗਈ, ਫਲਾਂ ਯੂਨੀਵਰਸਿਟੀ ਚੋਂ ਆ ਗਈ। ਹੋਇਆ ਕੀ ਹੈ? ਕਿਆ ਸਾਡਾ ਮੁਕੱਦਰ ਇਹੀ ਹੈ? ਅਸੀਂ ਆਪਣੇ ਬੱਚਿਆਂ ਨੂੰ ਕੀ ਦਸੀਏ? ਇਸ ਗੱਲ ਦਾ ਜਵਾਬ ਕੀ ਦੇਈਏ ਅਸੀਂ ਕਿ ਕੇਸ ਹਾਈਲਾਈਟ ਹੋਇਆ ਔਰ ਹਾਈਲਾਈਟ ਹੋਣ ਤੋਂ ਬਾਅਦ ਕਿੱਥੇ ਗਿਆ ਕੇਸ? ਕੀ ਇਹਦੀ ਅਪਡੇਟਸ ਹਨ? ਬੰਦਾ ਕਿੱਥੇ ਗਿਆ ਜਿਹਦੇ ਕੋਲ 5500 ਵੀਡੀਓ ਹੈਗੀ ਸੀ? ਵੇਖੋ, ਮੈਂ ਫੈਸਲਾ ਨਹੀਂ ਕਰ ਰਿਹਾ, ਮੈਂ ਇਹ ਕਹਿ ਰਿਹਾ ਵੀ ਜਿਹਨੇ ਉਹਦੇ ਤੇ ਇਲਜ਼ਾਮ ਲਾਇਆ ਜਾਂ ਉਹ ਗਲਤ ਹੈ ਜਾਂ 5500 ਵੀਡੀਓ ਹੈਗੀਆਂ। ਇੱਕ ਬੰਦੇ ਨੂੰ ਤਾਂ ਸਾਬਤ ਕਰ ਦਿਓ ਯਾਰ, ਖੁਦਾ ਦਾ ਵਾਸਤਾ ਜੇ ਯਾਰ, ਇੱਕ ਬੰਦੇ ਨੂੰ ਸਾਬਤ ਕਰ ਦਿਓ। ਉਹਦੇ ਤੇ ਕਿਹਨੇ ਇਲਜ਼ਾਮ ਲਾਇਆ? ਉੱਥੇ ਲੋਕਾਂ ਦੀਆਂ ਕੁੜੀਆਂ ਪੜ੍ਹਦੀਆਂ, ਲੋਕਾਂ ਦੀਆਂ ਕੁੜੀਆਂ ਪੜ੍ਹਾਉਂਦੀਆਂ, ਬੱਚੇ ਪੜ੍ਹਦੇ, ਲੋਕਾਂ ਦੇ ਬੱਚੀਆਂ ਪੜ੍ਹਦੀਆਂ। ਉਹ ਸ਼ਸ਼ੋ ਪਾਂਜੇ ਚ ਹੋਣਗੇ ਵੀ ਯਾਰ ਅਸੀਂ ਕੁੜੀ ਨੂੰ ਪੜ੍ਹਾਉਣ ਭੇਜ ਰਹੇ ਹਾਂ, ਅੱਗੋਂ ਫੇਲ ਹੋ ਰਹੀ ਹੈ, ਪਾਸ ਹੋ ਰਹੀ ਹੈ। ਸਿਸਟਮੈਟਿਕ ਧਾਂਦਲੀ ਹੈ। ਕਿੱਥੇ ਧਾਂਦਲੀ ਹੈ? ਸਾਰਿਆਂ ਨੇ ਆਪਣੀ ਬੇਟੀਆਂ ਨੂੰ ਪੁੱਛਿਆ ਹੋਏਗਾ, ਸ਼ਕੂਕੋ ਸ਼ੁਬਾਤ ਪੈਦਾ ਹੋਏ ਹੋਣਗੇ। ਇਸ ਗੱਲ ਨੂੰ 2 ਹਫ਼ਤੇ ਵੀ ਨਹੀਂ ਹੋਏ ਔਰ ਹਰ ਗੱਲ ਮਤਲਬ ਖਤਮ ਹੋ ਗਈ। ਵਿੱਚ ਚੀਮਾ ਸਾਹਿਬ ਪੈ ਗਿਆ, ਵਿੱਚ ਇਕਰਾਰੁਲ ਹਸਨ ਪੈ ਗਿਆ, ਫਲਾਨਾ ਪੈ ਗਿਆ, ਫਲਾਨਾ ਪੈ ਗਿਆ। ਉਹਨੇ 2-4 ਖੜਕਾਈਆਂ ਜਨਾਬ ਪ੍ਰੈਸ ਕਾਨਫਰੰਸਿਸ ਤੇ, ਸਾਰੀ ਦੀ ਸਾਰੀ ਮੀਡੀਆ ਵੀ ਸੌਂ ਗਈ, ਵਕੀਲ ਜੱਜ ਔਰ ਲੰਬਰਲਮ ਹਰਬਲਾਸ ਹੋ ਗਈ। ਕੋਈ ਅਪਡੇਟ ਨਹੀਂ, ਕੋਈ ਗੱਲ ਨਹੀਂ, ਬਾਤ ਨਹੀਂ। ਔਰ ਇਹਦੇ ਵਿੱਚ 99% ਤਾਂ ਮੇਰੇ ਵਰਗੇ ਹੈਗੇ ਬੰਦੇ ਜਿਹੜੇ ਸਿਰਫ ਵਿਊਜ਼ ਲੈਂਦੇ ਹਨ। ਵਿਊਜ਼ ਲੈਣ ਵਾਸਤੇ ਵੀਡੀਓ ਲਾ ਦਿੱਤੀ, ਉਹਨਾਂ ਨੂੰ ਨਹੀਂ ਪਤਾ ਵੀ ਅੱਗੇ ਕੀ ਹੈ ਪਿੱਛੇ ਕੀ ਹੈ। ਵੀਡੀਓ ਲਾਉਣ ਨਾਲ ਅਗਲੇ ਬੰਦੇ ਦੀ ਦਿਲਾਦਾਰੀ ਕਿੰਨੀ ਹੋਏਗੀ, ਕਿਸੇ ਬੰਦੇ ਦਾ ਕੀ ਨੁਕਸਾਨ ਹੋਏਗਾ, ਕੀ ਗੱਲਬਾਤ ਹੈ, ਕੋਈ ਪਤਾ ਨਹੀਂ। ਵੀਡੀਓ ਤੋਂ ਦਿਓ ਬਸ। ਯਾਰ ਕਿੱਥੇ ਰਹਿ ਰਹੇ ਯਾਰ? ਮੈਂ ਮੰਨ ਲਿਆ ਇਹ ਜਿਹੜੇ ਆਪਣੇ ਤੇ ਅਜ਼ਾਬ ਹੈ ਨਾ ਵੀ ਅੱਜ ਬਿੱਲ ਵਾਧੂ ਆ ਗਿਆ ਜੀ, ਅੱਜ ਬਿਜਲੀ ਦੇ ਯੂਨਿਟ ਵਾਧੂ ਹੋ ਗਿਆ ਜੀ, ਪੈਟਰੋਲ ਮਹਿੰਗਾ ਹੋ ਗਿਆ ਜੀ, ਮਹਿੰਗਾਈ ਹੋ ਗਈ ਜੀ, ਫਲਾਨਾ ਹੋ ਗਿਆ। ਇਹ ਆਪਣੇ ਰਵੱਈਏ ਖਰਾਬ ਹੈ। ਕਿੱਥੇ ਗਈ ਉਹ ਗੱਲ? ਨਾ ਇੱਥੇ ਇਨਸਾਫ ਮਿਲ ਰਿਹਾ ਹੈ। ਛੱਡ ਦਿਓ ਸਾਰੀਆਂ ਗੱਲਾਂ। ਪਾਕਿਸਤਾਨ ਦੇ ਵਿੱਚ ਸ਼ਾਇਦ ਦੂਸਰੇ ਮੁਮਾਲਿਕ ਨਾਲੋਂ ਘੱਟ ਮਹਿੰਗਾਈ ਹੋਵੇ, ਦੂਸਰੇ ਮੁਲਕਾਂ ਦੇ ਵਿੱਚ ਮਹਿੰਗਾਈ ਵੀ ਜ਼ਿਆਦਾ ਹੈ, ਲੇਕਿਨ ਉੱਥੇ ਇਨਸਾਫ ਮੌਜੂਦ ਹੈ। ਉੱਥੇ ਹਰ ਬੰਦੇ ਨੂੰ ਉਹਦਾ ਕੀਤੇ ਹੋਏ ਕੰਮ ਦੀ ਉਜਰਤ ਮਿਲ ਜਾਂਦੀ ਹੈ।
ਉਹਦੀ ਮੌਜੂਦਾ ਜਿਹੜੀ ਜ਼ਿੰਦਗੀ ਹੈ ਉਹਦੀ ਸਿਕਿਉਰਿਟੀ ਮੌਜੂਦ ਹੈ, ਉਹਦੇ ਘਰ ਦੀ ਸਿਕਿਉਰਿਟੀ ਮੌਜੂਦ ਹੈ, ਉਹਦੀ ਜਾਨ ਮਾਲ ਦੀ ਜਿਹਨੂੰ ਆਪਾਂ ਹਿਫਾਜ਼ਤ ਆਨੇ ਹੈ, ਠੀਕ ਹੈ। ਉੱਥੇ ਕਾਨੂੰਨ ਮੌਜੂਦ ਹਨ ਕਿ ਕਿਸੇ ਨੇ ਘੂਰ ਕੇ ਤੁਸੀਂ ਵੇਖੋ ਉਹਦੀ ਮਰਜ਼ੀ ਤੋਂ ਬਗੈਰ ਤੇ ਤੁਹਾਨੂੰ ਉਹ ਚੁੱਕ ਲੈਣੇ। ਹਰੈਸਮੈਂਟ ਇਹ ਉਹ ਸਾਰੀਆਂ ਚੀਜ਼ਾਂ ਵਾਸਤੇ ਕਾਨੂੰਨ ਮੌਜੂਦ ਹਨ, ਫਿਰ ਉਹਦੇ ਫੈਸਲੇ ਹੁੰਦੇ ਹਨ। ਇਹ ਗੱਲ ਨਹੀਂ ਹੈ ਵੀ ਜਨਾਬ ਬਸ ਇੱਕ ਦਿਨ ਅਸੀਂ ਚੀਕਾਂ ਮਾਰ ਲਈਆਂ ਵੀ ਜਨਾਬ ਓਏ ਹੋਏ ਹੋ ਲੁੱਟੀ ਗਈ ਨਜ਼ੀਰੋ ਤੇ ਬਸ਼ੀਰੋ, ਤੇ ਅਗਲੇ ਦਿਨ ਹੀ ਜਨਾਬ ਉਹ ਗੱਲ ਦਾ ਹੀ ਨਹੀਂ ਪਤਾ ਵੀ ਉਹ ਗੱਲ ਕਿੱਥੇ ਗਈ। ਮੈਂ ਉਮੀਦ ਕਰਨਾ ਕਿ ਇਸ ਗੱਲ ਦੇ ਉੱਤੇ ਮਿਹਰਬਾਨੀ ਕਰਕੇ ਤੁਸੀਂ ਨੋਟਿਸ ਲਓਗੇ। ਬਹੁਤ ਸ਼ੁਕਰੀਆ।